ਸਰੋਤਿਓ, ਅੱਜ ਅਗਸਤ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਪਿਛਲੇ 2-3 ਦਿਨਾਂ ਤੋਂ ਤੁਹਾਨੂੰ ਦੱਸਦੇ ਆ ਰਹੇ ਹਾਂ, ਸ਼ਿਕਾਗੋ ਦੇ ਵਿੱਚ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਹੋ ਰਹੀ ਹੈਗੀ ਆ। ਤੇ ਅੱਜ ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ, ਉਸ ਟਾਈਮ ਕਮਲਾ ਹੈਰਿਸ ਜੋ ਕੈਂਡੀਡੇਟ ਹੈਗੇ ਆ ਪ੍ਰੈਜ਼ੀਡੈਂਸ਼ੀਅਲ, ਉਹ ਆਪਣੀ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਜੋ ਆ ਉਸ ਨੂੰ ਐਕਸੈਪਟ ਕਰਨਗੇ। ਅੱਜ ਫਾਈਨਲ ਡੇ ਹੈਗਾ ਇਸ ਕਨਵੈਨਸ਼ਨ ਦਾ। ਕੱਲ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਜੋ ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਹੈਗੇ ਆ, ਉਹਨਾਂ ਨੇ ਪਾਰਟੀ ਦੀ ਜਿਹੜੀ ਆ ਐਕਸੈਪਟੈਂਸ ਕੀਤੀ ਸੀ ਨੋਮੀਨੇਸ਼ਨ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਬਿਲ ਕਲਿੰਟਨ ਹੁਣੀ, ਨੈਂਸੀ ਪਲੋਸੀ ਹੁਣੀ ਵੀ ਬੋਲੇ ਹੈਗੇ ਆ। ਉਸ ਤੋਂ ਬਿਨਾਂ ਓਫਰਾ ਵਿਨਫਰੇ ਵੀ। ਤੇ ਪ੍ਰੋਟੈਸਟ ਵੀ ਬਾਹਰ ਬਹੁਤ ਜ਼ਿਆਦਾ ਹੋਏ ਆ, ਕਾਫੀ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ। ਜਿਹੜੇ ਪੈਲਸਤੀਨੀਅਨ ਮੂਲ ਦੇ ਲੋਕ ਹੈਗੇ ਆ, ਉਹ ਜੋ ਉੱਥੇ ਜੈਨੋਸਾਈਡ ਜਾਂ ਧੱਕਾ ਚੱਲ ਰਿਹਾ ਹੈਗਾ, ਉਹਦੇ ਉਲਟ ਬੋਲ ਰਹੇ ਸੀ ਵੀ ਜਿਹੜੀ ਸਰਕਾਰ ਆ ਬਾਈਡਨ ਦੀ, ਉਹਨਾਂ ਨੇ ਇੰਨਾ ਕੁਛ ਕੀਤਾ ਨਹੀਂ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ। ਸੋ ਅੱਜ ਕਮਲਾ ਹੈਰਿਸ ਆਪਣਾ ਜਿਹੜਾ ਆ ਵਿਚਾਰ ਰੱਖਣਗੇ। ਜੀ ਬਿਲਕੁਲ, ਉਹ ਕਹਿੰਦੇ ਵੀ ਅੱਜ ਮੁਲਕ ਮੋਰੇ ਉਹ ਆਪਣਾ ਪਲਾਨ ਦੱਸਣਗੇ ਵੀ ਮੈਂ ਮੁਲਕ ਦੇ ਲਈ ਕੀ ਕਰਨਾ ਆ। ਬਾਕੀ ਇਹ ਜਿਹੜੇ ਆ ਪੋਲੀਟੀਸ਼ਨਾਂ ਦੇ ਵਾਅਦੇ ਲਾਰੇ ਲੱਪੇ ਜਿਹੜੇ ਉਹ ਚੱਲਦੇ ਰਹਿੰਦੇ। ਇਸ ਤੋਂ ਪਹਿਲਾਂ ਰਿਪਬਲਿਕਨਾਂ ਦੀ ਕਨਵੈਨਸ਼ਨ ਹੋ ਕੇ ਹਟੀ ਸੀ ਮਹੀਨਾ ਪਹਿਲਾਂ, ਉਦੋਂ ਆਪਾਂ ਉਹ ਸਾਰੀਆਂ ਚੀਜ਼ਾਂ ਸੁਣੀਆਂ। ਹੁਣ ਡੈਮੋਕ੍ਰੇਟਾਂ ਦੀ ਹੋਈ ਆ, ਇਹਨਾਂ ਨੇ ਉਹਨਾਂ ਤੇ ਦੂਸ਼ਣਬਾਜ਼ੀ ਕੀਤੀ, ਉਹਨਾਂ ਨੇ ਇਹਨਾਂ ਤੇ ਕੀਤੀ ਸੀਗੀ। ਸੋ ਇਹ ਕੁਛ ਜਿਹੜਾ ਚੱਲੀ ਜਾਂਦਾ। ਪਰ ਮਹੀਨੇ ਜਿਹੜੇ 2.5 ਰਹਿ ਗਏ ਆ, ਤੇ 2.5 ਮਹੀਨਿਆਂ ਦੇ ਵਿੱਚ ਦੇਖੋ ਲੋਕ ਕਿਸ ਪਾਸੇ ਵੱਲ ਨੂੰ ਉਲਰਦੇ ਆ, ਕਿਹਦੀਆਂ ਵੋਟਾਂ ਜ਼ਿਆਦੀਆਂ ਹੁੰਦੀਆਂ, ਕਿਹੜੀਆਂ ਜਿਹੜੀ ਆ ਪਾਰਟੀ ਆ ਉਹ ਜਿੱਤਦੀ ਆ, ਤੇ ਕਿਹੜਾ ਪ੍ਰੈਜ਼ੀਡੈਂਟ ਜਿਹੜਾ ਉਹ ਬਣਦਾ ਆ। ਸੋ ਕਾਫੀ ਕੁਛ ਦਾਅ 'ਤੇ ਲੱਗਾ ਇਹਨਾਂ ਪੋਲੀਟੀਸ਼ੀਅਨਾਂ ਦੇ ਲਈ। ਕੋਈ ਰੀ ਇਲੈਕਸ਼ਨ ਦੇ ਲਈ ਆ, ਕੋਈ ਜਿਹੜਾ ਆ ਉਹ ਪਹਿਲੀ ਵਾਰ ਚੁਣੇ ਜਾਣ ਦੀ ਸੰਭਾਵਨਾ ਦੇ ਨਾਲ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਿਤਰਨਗੇ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਕੈਨੇਡੀਅਨ ਰੇਲ ਸ਼ਟਡਾਊਨ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਜਿਹੜਾ US ਟ੍ਰੇਡ ਆ ਉਹ ਕਹਿੰਦੇ ਵੀ ਇਸ ਟਾਈਮ ਖੜ ਗਿਆ ਹੈਗਾ ਆ। ਇਕਨੋਮਿਕ ਇੰਪੈਕਟ ਰੋਜ਼ਾਨਾ ਕਹਿੰਦੇ ਵੀ ਇਸ ਦਾ ਵਧੂਗਾ। 20% ਜਿਹੜਾ ਸਮਾਨ ਅਮਰੀਕਾ ਦੇ ਵਿੱਚ ਪਹੁੰਚਦਾ ਆ, ਉਹ ਪਹਿਲੋਂ ਕਹਿੰਦੇ ਕੈਨੇਡੀਅਨ ਪੋਰਟ ਵੈਨਕੂਵਰ ਤੇ ਪ੍ਰਿੰਸ ਰੂਪਰਟ ਉੱਥੇ ਆਉਂਦਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਵੱਲ ਨੂੰ ਰੇਲ ਗੱਡੀਆਂ ਦੇ ਜ਼ਰੀਏ ਜਿਹੜਾ ਉਹ ਪਹੁੰਚਦਾ ਆ। ਸੋ ਹੁਣ ਜਦੋਂ ਉੱਥੇ ਹੀ ਕੰਮਕਾਜ ਠੱਪ ਹੋ ਜਾਊਗਾ ਤਾਂ ਅਮਰੀਕਾ ਦੇ ਵਿੱਚ ਸਪਲਾਈ ਚੇਨ ਦੀ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਸਾਹਮਣੇ ਆਊਗੀ। ਕਹਿੰਦੇ ਵੀ ਇਸ ਕਾਰਗੋ ਦੇ ਵਿੱਚ ਫਰਟੀਲਾਈਜ਼ਰ, ਆਇਰਨ ਔਰ, ਗ੍ਰੇਨ, ਸੀਮੈਂਟ, ਸਾਲਟ, ਪੋਟੈਸ਼, ਕੋਲ, ਕਾਰ, ਟਿੰਬਰ ਤੇ ਕੰਟੇਨਰ ਜਿਹੜੇ ਆ ਕੰਜ਼ਿਊਮਰ ਗੁੱਡਸ ਦੇ ਨਾਲ ਭਰੇ ਹੋਏ, ਇੰਟਰਮੀਡੀਏਟ ਪਾਰਟਸ ਦੇ ਨਾਲ ਭਰੇ ਹੋਏ, ਉਹ ਹੁਣ ਆਉਣੇ ਬੰਦ ਹੋ ਜਾਣਗੇ। ਇਕਨੋਮਿਕ ਇੰਪੈਕਟ ਕਹਿੰਦੇ ਵੀ ਇਸ ਦਾ ਜਿਹੜਾ ਭੈੜਾ ਅਸਰ ਆ US ਦੀ ਇਕਨੋਮੀ ਦੇ ਉੱਤੇ ਪਊਗਾ। ਕੈਨੇਡੀਅਨ ਇਕਨੋਮੀ ਤੇ ਤਾਂ ਆਬਵੀਅਸਲੀ ਪੈਣਾ ਹੀ ਪੈਣਾ, ਕਿਉਂਕਿ ਉੱਥੇ ਜਿਹੜੀ ਆ ਇਹ ਹੜਤਾਲ ਹੋਣ ਜਾ ਰਹੀ ਆ ਟੀਮਸਟਰਸ ਰੇਲ ਦੇ ਦੁਆਰਾ। ਕੈਨੇਡਾ ਦੇ ਜਿਹੜੇ ਲੇਬਰ ਮਿਨਿਸਟਰ ਨੇ ਸਟੀਵਨ ਮੈਕਨਨ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਉਹਨਾਂ ਨੂੰ ਇਹ ਕੌਨਫੀਡੈਂਸ ਆ ਵੀ ਜਿਹੜੀ ਕੈਨੇਡੀਅਨ ਇੰਟਰਨੈਸ਼ਨਲ ਰਿਲੇਸ਼ਨ ਬੋਰਡ ਉਹਨਾਂ ਦੇ ਰੈਫਰਲ ਨੂੰ ਮੰਨ ਲੈਣਗੇ। ਸੋ ਅਮਰੀਕਾ ਵਾਲੇ ਵੀ ਜਿਹੜਾ ਉਹ ਜ਼ੋਰ ਪਾ ਰਹੇ ਆ ਕੈਨੇਡਾ ਦੇ ਉੱਤੇ ਵੀ, ਭਾਈ ਕੋਈ ਨਾ ਕੋਈ ਸਮਝੌਤਾ ਕਰੋ, ਕਿਉਂਕਿ ਸਾਡੇ ਉੱਤੇ ਵੀ ਤੁਹਾਡੀ ਜਿਹੜੀ ਸਟ੍ਰਾਈਕ ਦਾ ਅਸਰ ਆ ਉਹ ਭੈੜਾ ਹੁੰਦਾ ਜਾ ਰਿਹਾ ਆ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਇੱਕ ਬੀਚ ਦੇ ਉੱਤੇ ਜਿਹੜੇ ਆ ਸੀ ਲਾਇਨਸ, ਉਹਨਾਂ ਨੇ ਟੇਕ ਓਵਰ ਕਰ ਲਿਆ ਹੈਗਾ। ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਸੀ ਲਾਇਨਸ ਉਹ ਸੈਨ ਕਾਰਲੋਸ ਬੀਚ ਜੋ ਮੋਨਰੇ ਦੇ ਵਿੱਚ ਹੈਗਾ ਉੱਥੇ ਪਹੁੰਚੇ ਹੋਏ ਹੈਗੇ ਆ।
ਪਹਿਲੀ ਵਾਰੀ ਕਹਿੰਦੇ ਹੋਇਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਮੈਮਲਸ ਆ ਇਹ ਇਸ ਬੀਚ ਦੇ ਉੱਤੇ ਪਹੁੰਚੇ ਆ। ਲੀਜ਼ਾ ਓਟਲ ਕਰਕੇ ਮਰੀਨ ਬਾਇਓਲੋਜਿਸਟ ਹੈਗੇ ਆ ਮੋਨਰੇ ਵੇ ਨੈਸ਼ਨਲ ਮਰੀਨ ਸੈਂਕਚੁਰੀ ਦੇ ਉੱਤੇ। ਕਹਿੰਦੇ ਵੀ ਯੂਜ਼ਲੀ ਜਿਹੜੇ ਸੀ ਲਾਇਨਸ ਹੁੰਦੇ ਆ ਇਹ ਉਸ ਏਰੀਏ ਨੂੰ ਜਿਹੜਾ ਪਿਕ ਕਰਦੇ ਆ ਜਿਹੜਾ ਰਿਚ ਡਾਇਵਰਸਿਟੀ ਐਂਡ ਇਕੋਸਿਸਟਮ ਫੂਡ ਸਪਲਾਈ ਚ ਹੁੰਦਾ। ਤੇ ਪਹਿਲੀ ਵਾਰੀ ਇਹ ਹੋਇਆ ਵੀ ਵੈਂਚਰਾ ਤੇ ਚੈਨਲ ਆਈਲੈਂਡਸ ਤੋਂ ਇੱਧਰ ਨੂੰ ਜਿਹੜੇ ਆ ਮੋਨਰੇ ਵੇ ਦੇ ਵਿੱਚ ਇਹ ਸੀ ਲਾਇਨਸ ਆਏ ਹੈਗੇ ਆ। ਸੋ ਇੰਨੀ ਵੱਡੀ ਗਿਣਤੀ ਚ ਆਉਣ ਕਰਕੇ ਉਸ ਨੂੰ ਲੋਕਾਂ ਦੇ ਲਈ ਜਿਹੜਾ ਆ ਉਸ ਬੀਚ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਲੋਕ ਬਹੁਤ ਜ਼ਿਆਦਾ ਉੱਥੇ ਦੇਖਣ ਜਾ ਰਹੇ ਸੀ। ਸੋ ਹੁਣ ਉੱਥੇ ਕਹਿੰਦੇ ਰੈੱਡ ਟੇਪ ਲਾ ਦਿੱਤੀ ਗਈ ਹੈਗੀ ਆ। ਮਾਰਜੀ ਬ੍ਰਿਗੇਡੀਅਰ ਇੱਕ ਵਲੰਟੀਅਰ ਆ ਮੋਨਰੇਵੇ ਨੈਸ਼ਨਲ ਮਰੀਨ ਸੈਂਕਚੁਰੀ ਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਸਾਲਾਂ ਬਾਅਦ ਇਸ ਬੀਚ ਦੇ ਉੱਤੇ ਜਿਹੜੇ ਸੀ ਲਾਇਨਸ ਇੱਡੀ ਵੱਡੀ ਗਿਣਤੀ ਦੇ ਵਿੱਚ ਦੇਖੇ ਗਏ ਆ। ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਜਿਹੜਾ ਮਰਸੀ ਸੈਨ ਜੁਆਨ ਮੈਡੀਕਲ ਸੈਂਟਰ ਆ ਉਹਨਾਂ ਨੇ ਕਹਿੰਦੇ ਹੱਦ ਕਰ ਦਿੱਤੀ। ਇੱਕ 31 ਸਾਲਾਂ ਦੀ ਜਿਹੜੀ ਕੁੜੀ ਆ ਉਹ ਡਾਇਬਟੀਜ਼ 1 ਟਾਈਪ 1 ਡਾਇਬਟੀਜ਼ ਦੇ ਕਰਕੇ ਚੈੱਕ ਇਨ ਹੋਈ ਸੀ, ਪਰ ਇਹਨਾਂ ਨੂੰ ਜਦ ਉਸ ਦੀ ਮਾਂ ਨੇ ਕਾਲ ਕਰਕੇ ਪੁੱਛਿਆ ਵੀ ਕਿੱਥੇ ਆ ਮੇਰੀ ਕੁੜੀ, ਉਹ ਕਹਿੰਦੇ ਵੀ ਉਹ ਤਾਂ ਛੁੱਟੀ ਲੈ ਕੇ ਉਹ ਤਾਂ ਚੈੱਕ ਆਊਟ ਕਰ ਗਈ, ਪਰ ਬਾਅਦ ਚ ਪਤਾ ਲੱਗਾ ਉਹ ਤਾਂ ਮਾਰੀ ਗਈ ਸੀਗੀ। ਸੋ ਜੈਸੀ ਪੈਟਰਸਨ ਦੇ ਜਿਹੜੇ ਪਰਿਵਾਰ ਵਾਲੇ ਆ ਉਹ ਇਸ ਟਾਈਮ ਮਰਸੀ ਸੈਨ ਜੁਆਨ ਮੈਡੀਕਲ ਸੈਂਟਰ ਦੇ ਉਲਟ ਉਹਨਾਂ ਨੇ ਲਾਸੂਟ ਕੀਤਾ ਹੈਗਾ ਆ। ਉਹਨਾਂ ਨੇ ਇਸ ਜਿਹੜਾ ਦਸਤਾਵੇਜ਼ ਦੇ ਵਿੱਚ ਅਦਾਲਤੀ ਦਸਤਾਵੇਜ਼ ਦੇ ਵਿੱਚ ਇਹ ਜਿਹੜੇ ਦੋਸ਼ ਲਾਏ ਆ ਜਿਹੜੇ ਹਸਪਤਾਲ ਦੇ ਉੱਤੇ ਵੀ ਇਹਨੂੰ ਐਡਮਿਟ ਕਰਨ ਤੋਂ ਬਾਅਦ ਦੇ ਵਿੱਚ ਵੀ ਉਸ ਦਾ ਧਿਆਨ ਜਿਹੜਾ ਉਹ ਨਹੀਂ ਰੱਖਿਆ ਗਿਆ। ਜਦ ਉਸਨੇ ਚੈੱਕ ਔਨ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਕੁੜੀ ਦੇ ਬਾਰੇ, ਉਸਦੀ ਮਾਂ ਨੇ ਜਿਸ ਦਾ ਨਾਮ ਜਿੰਜਰ ਕੌਂਗੀ ਆ, ਉਸਨੇ ਜਿਹੜੇ ਹਸਪਤਾਲ ਵਾਲਿਆਂ ਨੇ ਕਿਹਾ ਵੀ ਇਹ ਤਾਂ ਉੱਥੋਂ ਡਿਸਚਾਰਜ ਕਰ ਦਿੱਤੀ ਗਈ। ਜਦ ਉਹ ਨਹੀਂ ਲੱਭੀ ਤਾਂ ਉਹਨਾਂ ਨੇ ਮਿਸਿੰਗ ਪਰਸਨ ਰਿਪੋਰਟ ਜਿਹੜੀ ਆ ਉਹ ਲਿਖਾਈ ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਸਾਲ ਲੱਗ ਗਿਆ ਉਸ ਵਿਚਾਰੀ ਦੀ ਲਾਸ਼ ਹੀ ਲੱਭਣ ਨੂੰ। ਸੋ ਇਹ ਬਹੁਤ ਹੀ ਵੱਡੀ ਜਿਹੜੀ ਕੋਤਾਹੀ ਆ ਮਰਸੀ ਸੈਨ ਜੁਆਨ ਜਿਹੜਾ ਮੈਡੀਕਲ ਸੈਂਟਰ ਆ ਸੈਕਰਾਮੈਂਟੋ 'ਚ ਉੱਥੇ ਵਾਪਰੀ ਆ। ਸੈਕਰਾਮੈਂਟੋ ਸੁਪੀਰੀਅਰ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਪਰਿਵਾਰ ਦੇ ਦੁਆਰਾ ਇਹ ਜਿਹੜਾ ਲਾਸੂਟ ਆ ਇਹਨਾਂ ਦੋਸ਼ਾਂ ਅਧੀਨ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਡੀਕੰਪੋਜ਼ ਹੋ ਚੁੱਕੀ ਉਸ ਟਾਈਮ ਜਦ ਜਿਹਦੀ ਇਹਦੀ ਬਾਡੀ ਆ ਉਹ ਹੋ ਚੁੱਕੀ ਸੀ ਤੇ ਕਹਿੰਦੇ ਓਪਨ ਕਾਸਕੇਟ ਫਿਊਨਰਲ ਵੀ ਜਿਹੜਾ ਉਸਦਾ ਨਹੀਂ ਹੋ ਸਕਿਆ। ਫਿੰਗਰਪ੍ਰਿੰਟਸ ਵੀ ਜਿਹੜੇ ਉਹ ਨਹੀਂ ਲਏ ਜਾ ਸਕੇ ਤੇ ਕਹਿੰਦੇ ਅਟੋਪਸੀ ਕਰਨੀ ਵੀ ਅਸੰਭਵ ਹੋਈ ਸੀਗੀ। ਸੋ ਕਹਿੰਦੇ ਮੈਡੀਕਲ ਮਾਲ ਪ੍ਰੈਕਟਿਸ ਦਾ ਇਸ ਦੇ ਵਿੱਚ ਕੋਈ ਰੋਲ ਆ ਕਿ ਨਹੀਂ, ਇਸ ਲਾਸੂਟ ਦੇ ਵਿੱਚ ਹੁਣ ਪਤਾ ਜਿਹੜਾ ਉਹ ਲੱਗੂਗਾ। ਕਹਿੰਦੇ ਵੀ ਪੈਟਰਸਨ ਦੀ ਬਾਡੀ ਸ਼ੈਲਫ ਨੰਬਰ ਰੈੱਡ 22A ਦੇ ਵਿੱਚ ਇੱਕ ਆਫਸਾਈਟ ਕੋਲਡ ਸਟੋਰੇਜ ਯੂਨਿਟ ਦੇ ਵਿੱਚ ਰੱਖੀ ਗਈ ਸੀ। ਹੁਣ ਪਰਿਵਾਰ ਵਾਲੇ ਇਸ ਪੂਰੇ ਮਾਮਲੇ ਦੇ ਲਈ $25 ਮਿਲੀਅਨ ਦੀ ਮੰਗ ਕਰ ਰਹੇ ਹੈਗੇ ਆ। ਅਪ੍ਰੈਲ ਮਹੀਨੇ ਦੇ ਵਿੱਚ ਸੀਗਾ ਹਰਜੋਤ ਸਿੰਘ ਜੀ ਜਦ ਇਸਨੇ ਆਪਣੇ ਆਪ ਨੂੰ ਹਸਪਤਾਲ 'ਚ ਦਾਖਲ ਕਰਾਇਆ ਸੀ। ਉਸ ਤੋਂ ਕੁਝ ਦਿਨਾਂ ਬਾਅਦ ਹੀ ਜਿਹੜੀ ਆ ਇਹਦੀ ਲੱਗਦਾ ਮੌਤ ਹੋ ਗਈ। ਇਹਨਾਂ ਨੇ ਬਾਡੀ ਉਹਦੀ ਰੱਖਤੀ ਪਰ ਮਾਂ ਉਹਦੀ ਨੂੰ ਕਹਿੰਦੇ ਰਹੇ ਵੀ ਉਹ ਡਿਸਚਾਰਜ ਹੋ ਗਈ ਸੀਗੀ। ਸੋ ਹੁਣ ਕਾਫੀ ਵੱਡਾ ਜਿਹੜਾ ਇੱਕ ਕੇਸ ਆ ਕੋਤਾਹੀ ਦਾ ਇਸ ਟਾਈਮ ਸਾਹਮਣੇ ਆਇਆ ਆ। ਜਿਹੜੀਆਂ ਅਜੀਬੋ ਗਰੀਬ ਖਬਰਾਂ ਆਉਂਦੀਆਂ ਤੇ ਇੱਕ ਸਲੀਨਸ ਤੋਂ ਖਬਰ ਆ ਰਹੀ ਆ ਵੀ ਹੋਲਿਸਟਰ ਦਾ ਇੱਕ ਪਰਿਵਾਰ ਹੋਲਿਸਟਰ ਸ਼ਹਿਰ ਤੋਂ ਉਹ ਸਲੀਨਸ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਡਿਨਰ ਕਰਨ ਗਿਆ ਤੇ ਉਹਨਾਂ ਦੇ ਨਾਲ ਇੱਕ 2 ਸਾਲਾਂ ਦੀ ਬੱਚੀ ਵੀ ਸੀ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਆਪ ਉਹ ਸ਼ਾਇਦ ਸ਼ਰਾਬ ਵਗੈਰਾ ਵੀ ਪੀਂਦੇ ਹੋਊਗੇ ਰੈਸਟੋਰੈਂਟ 'ਚ ਵੀ ਬੱਚੀ ਨੂੰ ਜਿਹੜਾ ਐਪਲ ਜੂਸ ਲਿਆ ਕੇ ਦਿੱਤਾ ਜਾਵੇ ਤੇ ਜਾਂ ਬਾਈ ਮਿਸਟੇਕ ਇਹ ਜਿਹੜਾ ਫੂਜ਼ੀਆਮਾ ਜੈਪਨੀਜ਼ ਰੈਸਟੋਰੈਂਟ ਆ ਉਹਨਾਂ ਨੇ 2 ਸਾਲ ਦੀ ਬੱਚੀ ਨੂੰ ਅਲਕੋਹਲ ਸਰਵ ਕਰ ਦਿੱਤੀ ਤੇ ਉਹ ਬੱਚੀ ਵੀ ਜਿਹੜੀ 2 ਸਾਲਾਂ ਦੀ ਉਹ ਅਲਕੋਹਲ ਪੀਂਦੀ ਰਹੀ ਤੇ ਬਾਅਦ ਦੇ ਵਿੱਚ ਜਿਹੜੀ ਆ ਉਹ ਇੰਟੌਕਸੀਕੇਟ ਹੋ ਗਈ ਤੇ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਹਸਪਤਾਲ ਲਿਜਾਇਆ ਗਿਆ ਤੇ ਸਾਰੀ ਰਾਤ ਜਿਹੜਾ ਪਰਿਵਾਰ ਆ ਫਿਰ ਉਹ ਹਸਪਤਾਲ ਦੇ ਵਿੱਚ ਰਿਹਾ। ਸੋ ਪੇਰੈਂਟਸ ਨੇ ਕਹਿੰਦੇ ਵੀ ਸਲੀਨਸ ਵੈਲੀ ਜਿਹੜਾ ਐਮਰਜੈਂਸੀ ਰੂਮ ਹੈਗਾ ਆ ਹਸਪੀਟਲ ਦਾ ਉੱਥੇ ਉਸ ਬੱਚੀ ਦੇ ਨਾਲ ਬਿਤਾਇਆ ਤੇ ਬਲੱਡ ਟੈਸਟ ਜਦੋਂ ਬੱਚੀ ਦਾ ਕੀਤਾ ਗਿਆ ਤਾਂ ਅਲਕੋਹਲ ਲੈਵਲ 0.12% ਉਹਦੇ ਡਾਕਟਰ ਦੇ ਸਿਸਟਮ ਦੇ ਵਿੱਚ ਸੀ। ਕਮਾਲ ਦੀ ਗੱਲ ਹੀ ਆ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ, ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੀਬੀ ਇੰਨੀ ਕੁ ਜ਼ਿਆਦਾ ਖਫਾ ਹੋ ਚੁੱਕੀ ਸੀਗੀ ਵੀ ਉਹਦੀ ਜਿਹੜੀ ਮੇਲ ਆ ਉਹ ਲਗਾਤਾਰ ਚੋਰੀ ਹੁੰਦੀ ਜਾ ਰਹੀ ਸੀਗੀ। ਉਹਨੇ ਫਿਰ ਹੁਸ਼ਿਆਰੀ ਵਰਤਦੇ ਹੋਏ ਐਪਲ ਦਾ ਜਿਹੜਾ 에ਅਰ ਟੈਗ ਆ ਉਹ ਖੁਦ ਆਪਣੇ ਆਪ ਨੂੰ ਮੇਲ ਕੀਤਾ ਤੇ ਉਹ ਵੀ ਚੋਰੀ ਹੋ ਗਿਆ ਉਸਦੇ ਮੇਲ ਬਾਕਸ ਚੋਂ। ਲਾਸ ਐਲਮੋਸ ਪੋਸਟ ਆਫਿਸ ਨੂੰ ਜਿਹੜਾ ਕਹਿੰਦੇ ਵੀ ਆਲਰੇਡੀ ਇਸ ਆਈਡੀਏ ਦਾ ਪਤਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਡੈਪਟੀਜ਼ ਨੇ, ਸ਼ੈਰਿਫ ਡੈਪਟੀਜ਼ ਨੇ ਉਸ ਨੂੰ ਟਰੈਕ ਕੀਤਾ ਤੇ ਇਵੈਂਚੁਅਲੀ 16 ਮੀਲ ਦੂਰ ਪੋਸਟ ਆਫਿਸ ਤੋਂ 2 ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ 27 ਸਾਲਾ ਔਰਤ ਸੈਂਟਾ ਮਰੀਆ ਤੋਂ ਤੇ ਰਿਵਰਸਾਈਡ ਦਾ ਇੱਕ 37 ਸਾਲਾਂ ਦਾ ਜਿਹੜਾ ਉਹ ਬੰਦਾ ਸੀ। ਕਹਿੰਦੇ ਵੀ ਉਹਨੇ ਵਿਕਟਮ ਦੀ ਮੇਲ ਦੇ ਵਿੱਚ 에ਅਰ ਟੈਗ ਲਗਾਇਆ ਹੋਇਆ ਸੀ। ਹੁਣ ਇਹਨਾਂ ਦੋਨਾਂ ਦੇ ਉੱਤੇ ਪੋਜੈਸ਼ਨ ਆਫ ਚੈੱਕ ਸੀਗੇ, ਵੀ ਕਈ ਲੋਕਾਂ ਦੇ ਉਹਨਾਂ ਨੇ ਚੈੱਕ ਵੀ ਚੋਰੀ ਕੀਤੇ ਸੀ, ਜਿਸ ਨੂੰ ਉਹਨਾਂ ਨੇ ਆਪਣੇ ਨਾਮ ਤੇ ਕੈਸ਼ ਕਰਵਾ ਲੈਣਾ ਸੀ। ਕਹਿੰਦੇ ਵੀ ਉਹਨਾਂ ਦੇ ਉੱਤੇ ਹੁਣ ਫਰਾਡ, ਕਨਸਪੀਰੇਸੀ, ਆਇਡੈਂਟੀਟੀ ਤੇ ਕ੍ਰੈਡਿਟ ਕਾਰਡ ਥੈਫਟ ਦੇ ਜਿਹੜੇ ਦੋਸ਼ਾਂ ਅਧੀਨ ਜਿਹੜੇ ਆ ਅੰਦਰ ਰੱਖੇ ਗਏ ਹੈਗੇ ਆ। ਅੱਜ ਕੱਲ ਮੇਲ ਥੈਫਟ ਵੀ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ ਪਿਆ ਆ। ਸੋ ਰੋਜ਼ ਹੀ ਭਾਈ ਆਪਣੇ ਮੇਲ ਬਾਕਸ ਨੂੰ ਚੱਕਰ ਮਾਰ ਲਿਆ ਕਰੋ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਨੂੰ ਛੁੱਟੀ ਜਿਹੜੀ ਆ ਉਹਦੇ ਤੇ ਭੇਜ ਦਿੱਤਾ ਗਿਆ ਹੈ, ਜਦੋਂ ਇੱਕ ਵੀਡੀਓ ਉਹਦੀ ਜਿਹੜੀ ਸਰਫੇਸ ਹੋਈ ਇਨਅਪਰੋਪਰੀਏਟ ਡਾਂਸ ਦੀ ਵਿਦ ਮਾਸਕਟ। ਕਹਿੰਦੇ ਪਈ ਮਰਸਡ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਦਾ ਇਹ ਜਿਹੜਾ ਪ੍ਰਿੰਸੀਪਲ ਹੈਗਾ ਆ ਰੋਬਰਟ ਨੂਨਿਸ, ਬੁਆਕ ਕਲੋਨੀ ਸਕੂਲ ਦੇ ਅਟਵਾਟਰ ਦੇ ਵਿੱਚ ਇਹ ਪੜ੍ਹਾਉਂਦਾ ਤੇ ਉਹਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਅਗਸਤ 19 ਨੂੰ ਭੇਜ ਦਿੱਤਾ ਗਿਆ ਆ। ਕਹਿੰਦੇ ਵੀ ਇੱਕ ਫੰਕਸ਼ਨ ਚੱਲ ਰਿਹਾ ਸੀ, ਉਸ ਫੰਕਸ਼ਨ ਦੇ ਵਿੱਚ 40 ਸੈਕਿੰਡ ਦੀ ਜਿਹੜੀ ਆ ਵੀਡੀਓ ਆਈ, ਜਿੱਥੇ ਇਹ ਜਿਹੜਾ ਪ੍ਰਿੰਸੀਪਲ ਸੀ ਉਸ ਦਾ ਬਿਹੇਵੀਅਰ ਬਹੁਤ ਅਨਅਪਰੋਪਰੀਏਟ ਸੀਗਾ, ਇਨਅਪਰੋਪਰੀਏਟ ਸੀ, ਜੋ ਬੱਚਿਆਂ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਹੈਗਾ। ਤੇ ਉਸ ਤੋਂ ਬਾਅਦ ਕੰਪਲੇਨਸ ਗਈਆਂ ਤੇ ਵਿਵੀਅਨ ਫੁਐਂਟੇਸ, ਡਾਇਰੈਕਟਰ ਆਫ ਕਮਿਊਨੀਕੇਸ਼ਨ ਜਿਹੜੇ ਸਕੂਲ ਡਿਸਟ੍ਰਿਕਟ ਤੇ ਆ, ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪ੍ਰਿੰਸੀਪਲ ਆ ਇਸ ਨੂੰ ਕਿਸੇ ਵੀ ਹੁਣ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਜਾਊਗਾ ਤੇ ਉਸ ਨੂੰ ਹੁਣ ਜਿਹੜੀ ਆ ਇਹਦੀ ਐਕਸਪਲੇਨੇਸ਼ਨ ਦੇਣੀ ਪਊਗੀ। ਤੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਕਹਿ ਰਹੇ ਸੀ ਵੀ ਨਹੀਂ ਇਹ ਫਨ ਸੀਗਾ, ਪਰ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਇਹ ਕਹਿ ਰਹੇ ਵੀ ਇਸ ਚੀਜ਼ ਨੂੰ ਸੈਕਸ਼ੂਅਲਾਈਜ਼ ਬਹੁਤ ਕੀਤਾ ਗਿਆ, ਜੋ ਕਿ ਪ੍ਰਿੰਸੀਪਲ ਨੂੰ ਇਹ ਕਰਨਾ ਬਣਦਾ ਨਹੀਂ ਹੈਗਾ। ਸੋ ਇਸ ਕਰਕੇ ਵਧੀਆ ਆ ਵੀ ਪ੍ਰਿੰਸੀਪਲ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਭੇਜਿਆ ਗਿਆ ਹੈਗਾ। ਜਿਹੜੀ ਮੇਲ ਥੈਫਟ ਦੇ ਮਾਮਲੇ ਦੇ ਵਿੱਚ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਸਦਰਨ ਕੈਲੀਫੋਰਨੀਆ ਦੇ ਇੱਕ ਬੰਦੇ ਨੂੰ $2.7 ਮਿਲੀਅਨ ਦੇ ਚੈੱਕ ਚੋਰੀ ਕਰਨ ਦੇ ਦੋਸ਼ਾਂ ਦੇ ਵਿੱਚ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਯੂਐਸ ਅਟਾਰਨੀ ਆਫਿਸ ਦੇ ਮੁਤਾਬਕ ਕਾਰਲੋਸ ਕਰੋਨਾ 37 ਸਾਲਾਂ ਦਾ, ਜਿਸ ਨੇ ਆਪਣੇ ਇੱਕ ਕਨਸਪੀਰੇਸੀ ਟੂ ਕਮਿਟ ਬੈਂਕ ਫਰਾਡ ਦੇ ਜਿਹੜੇ ਦੋਸ਼ਾਂ ਨੂੰ ਕਬੂਲਿਆ ਆ ਤੇ ਇੱਕ ਕਾਊਂਟ ਐਗਰੀਵੇਟਿਡ ਆਇਡੈਂਟੀਟੀ ਥੈਫਟ ਦਾ ਮੰਨਿਆ ਆ। ਕਹਿੰਦਾ ਵੀ ਉਹ ਤੇ ਉਹਦੇ ਸਾਥੀਆਂ ਨੇ ਮਿਲ ਕੇ ਅਕਤੂਬਰ 2020 ਤੋਂ ਲੈ ਕੇ ਅਗਸਤ 2023 ਦੇ ਵਿੱਚ ਇਹ ਸਕੀਮ ਬਣਾਈ ਸੀ, ਜਿਸ ਦੇ ਤਹਿਤ ਉਹ ਇੰਸਟਾਗ੍ਰਾਮ ਤੋਂ ਲੋਕਾਂ ਨੂੰ, ਅਕੰਪਲਿਸਿਸ ਨੂੰ ਜਿਹੜਾ ਉਹ ਰਿਕਰੂਟ ਕਰਦੇ ਸੀ, ਹਾਇਰ ਕਰਦੇ ਸੀ ਤੇ ਉਹਨਾਂ ਤੋਂ ਜਿਹੜੇ ਚੈੱਕ ਚੋਰੀ ਕਰਵਾਉਂਦੇ ਸੀ, ਖਾਸ ਕਰਕੇ ਕਲੈਕਸ਼ਨ ਬਾਕਸਿਸ ਤੋਂ ਜਿਹੜੇ ਪੋਸਟ ਆਫਿਸ ਦੇ ਬਾਹਰ ਲੱਗੇ ਹੁੰਦੇ ਆ। ਚੋਰੀ ਦੇ ਚੈੱਕ ਜਦ ਉਹਨਾਂ ਨੂੰ ਮਿਲ ਜਾਂਦੇ ਸੀ ਤਾਂ ਇਹ ਇੱਕ ਕਹਿੰਦੇ ਵੀ ਕੰਟੈਕਟ ਕਰਦੇ ਸੀਗੇ ਬੈਂਕ ਹੋਲਡਰ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ, ਵੀ ਭਾਈ ਸਾਨੂੰ ਆਪਣਾ ਤੁਸੀਂ ਡੈਬਿਟ ਕਾਰਡ ਦਿਓ, ਅਕਾਊਂਟ ਇਨਫੋਰਮੇਸ਼ਨ ਦਿਓ, ਤੇ ਕਹਿੰਦੇ ਵੀ ਇਹਦੇ ਵਿੱਚੋਂ ਅਸੀਂ ਕੁਛ ਹਿੱਸਾ ਰੱਖ ਕੇ ਤੈਨੂੰ ਅਸੀਂ ਵਾਪਸ ਜਮਾ ਜਿਹੜਾ ਉਹ ਕਰਾ ਦਾਂਗੇ। ਇਸੇ ਦੇ ਤਹਿਤ ਕਹਿੰਦੇ ਵੀ ਉਹ ਬੈਂਕ ਹੋਲਡਰ ਦਾ ਅਕਾਊਂਟ ਨੰਬਰ, ਪਿਨ ਨੰਬਰ, ਡੈਬਿਟ ਕਾਰਡ, ਲੌਗਇਨ ਇਨਫੋਰਮੇਸ਼ਨ ਸਾਰੀ ਚੋਰੀ ਕਰ ਲੈਂਦੇ ਸੀ। ਉਹਨਾਂ ਨੂੰ ਉਹਦੇ ਵਿੱਚੋਂ ਬਕਾਇਆ ਦਾ ਕੀ ਮਿਲਣਾ ਸੀ, ਜੋ ਉਹਨਾਂ ਦੇ ਅਕਾਊਂਟ ਦੇ ਵਿੱਚ ਸੀ ਉਹ ਵੀ ਜਿਹੜਾ ਉਹਨਾਂ ਨੇ ਚੋਰੀ ਜਿਹੜਾ ਉਹ ਕਰ ਲਿਆ। ਸੋ ਕਰੋਨਾ ਨੂੰ ਹੁਣ ਜਿਹੜੇ ਜੀ 7 ਸਾਲ ਦੀ ਸਜ਼ਾ ਇਸ ਦੇ ਵਿੱਚ ਹੋਈ ਆ ਯੂਐਸ ਡਿਸਟ੍ਰਿਕਟ ਜੱਜ ਜੌਨ ਵਾਲਟਰ ਦੀ ਅਦਾਲਤ ਦੇ ਵਿੱਚ, ਤੇ ਨਾਲ ਦੇ ਨਾਲ ਜਿਨ੍ਹਾਂ ਚੋਰੀ ਕੀਤਾ ਆ ਉਹ ਸਾਰਾ ਵਾਪਸ ਦੇਣ ਨੂੰ ਆਖਿਆ ਗਿਆ ਹੈਗਾ। ਗੂਗਲ ਨੇ ਆਲਰੇਡੀ ਜਿਹੜੀ ਆ ਡੀਲ ਬਣਾ ਲਈ ਹੈਗੀ ਆ, ਪਹਿਲੀ ਡੀਲ ਹੈ ਫਸਟ ਇਨ ਦਾ ਨੇਸ਼ਨ, ਜੋ ਕੈਲੀਫੋਰਨੀਆ ਨਿਊਜ਼ ਰੂਮਸ ਨੂੰ ਫੰਡ ਕਰਨ ਦੇ ਲਈ, ਪਰ ਜਿਹੜੇ ਜਰਨਲਿਸਟ ਆ ਉਹ ਇਸ ਨੂੰ ਡਿਜ਼ਾਸਟਰ ਕਹਿ ਰਹੇ ਹੈਗੇ ਆ। ਅਲਟੀਮੇਟਲੀ ਉਹੀ ਗੱਲ ਆ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹ ਛੋਟੇ ਬਿਜ਼ਨੈਸਿਸ ਨੂੰ ਮਾਰ ਰਹੀਆਂ। ਹੁਣ ਤੁਸੀਂ ਦੇਖੋ ਵੀ ਇੱਕ ਜਰਨਲਿਸਟ ਆ, ਜਰਨਲਿਸਟ ਦੀ ਤਨਖਾਹ ਬੜੀ ਮਿਨੀਮਮ ਹੁੰਦੀ ਆ ਅਮਰੀਕਾ ਦੇ ਵਿੱਚ, ਉਹ ਕੋਈ ਸਟੋਰੀ ਰਨ ਕਰਦਾ ਆ
ਤੇ ਉਹ ਇਨਵੈਸਟੀਗੇਟ ਕਰਦਾ ਆ, ਆਪਣੇ ਬਹੁਤ ਸਮਾਂ ਸਪੈਂਡ ਕਰਦਾ। ਬਹੁਤ ਸਾਰੇ ਇੰਡੀਪੈਂਡੈਂਟ ਜਰਨਲਿਸਟ ਹੈਗੇ ਆ, ਫਿਰ ਉਹ ਕਈ ਅਖਬਾਰਾਂ ਨੂੰ ਸੈੱਲ ਵੀ ਕਰਦੇ ਆ, ਕਈਆਂ ਨੂੰ ਪੈਸੇ ਮਿਲਦੇ, ਕਈਆਂ ਨੂੰ ਨਹੀਂ। ਮੁੜ ਕੇ ਗੂਗਲ ਜਿਹੜਾ ਆ ਉਹਨੂੰ ਚੱਕ ਕੇ ਜਿਹੜੀ ਆ ਫ੍ਰੀ ਗਾਹਾਂ ਤੇ ਗਾਹਾਂ ਉਹ ਬਣਦਾ ਹੈਗਾ। ਸੋ $250 ਮਿਲੀਅਨ ਦੀ ਜਿਹੜੀ ਡੀਲ ਆ ਗੂਗਲ ਨੇ ਇਹ ਬਣਾਈ ਹੈਗੀ ਆ ਕੈਲੀਫੋਰਨੀਆ ਲਾ ਮੇਕਰਸ ਦੇ ਨਾਲ, ਜਿਹਦੇ ਮੁਤਾਬਕ ਕਹਿੰਦੇ ਗੂਗਲ $15 ਮਿਲੀਅਨ ਜਰਨਲਿਜ਼ਮ ਨੂੰ ਫੰਡ ਕਰੂਗਾ ਪਹਿਲੇ ਸਾਲ 'ਚ, ਤੇ ਸਟੇਟ ਆਫ ਕੈਲੀਫੋਰਨੀਆ 30 ਮਿਲੀਅਨ ਕਰੂਗੀ। ਉਹ ਤੋਂ ਬਾਅਦ 4 ਸਾਲ ਲਗਾਤਾਰ ਇਸ ਤਰ੍ਹਾਂ ਚੱਲੂਗਾ। ਇਹ ਜਿਹੜਾ ਇੱਕ ਹਾਈ ਪ੍ਰੋਫਾਈਲ ਬਿੱਲ ਸੀਗਾ ਕੈਲੀਫੋਰਨੀਆ ਜਰਨਲਿਜ਼ਮ ਪ੍ਰੀਵੈਂਸ਼ਨ ਐਕਟ, ਜਿਹਦੇ ਨਾਲ ਜਿਹੜੀਆਂ ਟੈਕਨੋਲੋਜੀ ਕੰਪਨੀਜ਼ ਆ ਜਿਸ ਤਰ੍ਹਾਂ ਗੂਗਲ, ਮੈਟਾ ਆ, ਇਹਨਾਂ ਨੂੰ ਪੇ ਕਰਨਾ ਪੈਣਾ ਸੀ ਨਿਊਜ਼ ਕੰਪਨੀਜ਼ ਨੂੰ, ਜੀ ਜਿਹੜੀ ਤਾਂ ਕਿ ਇਹ ਆਪਣਾ ਕੰਟੈਂਟ ਆ ਉਹ ਡਿਸਟ੍ਰੀਬਿਊਟ ਕਰ ਸਕਣ। ਸਟੇਟ ਅਸੈਂਬਲੀ ਮੈਂਬਰ ਬਫੀ ਵਿਕਸ ਨੇ ਇਹ ਬਿੱਲ ਲਿਆਂਦਾ ਸੀ, ਪਰ ਉਹ ਹੁਣ ਸੋਚਦੇ ਆ ਜਿਹੜੇ ਜਰਨਲਿਸਟ ਆ, ਉਹ ਕਹਿੰਦੇ ਵੀ ਸਾਡੇ ਨਾਲ ਇਹ ਸ਼ਰੇਆਮ ਧੋਖਾ ਹੋਇਆ ਹੈਗਾ, ਤੇ ਇਹਨਾਂ ਨੇ ਜਿਹੜੀ ਸਟੇਟ ਨੇ ਡੀਲ ਆ ਉਹ ਬਣਾ ਲਈ ਹੈਗੀ ਆ। ਪਹਿਲਾਂ ਜਿਹੜਾ ਐਗਰੀਮੈਂਟ ਆ ਇਹ ਕੈਲੀਫੋਰਨੀਆ ਨਿਊਜ਼ ਪਬਲਿਸ਼ਰ ਐਸੋਸੀਏਸ਼ਨ ਦੇ ਨਾਲ ਜਿਹੜਾ ਸਪੋਰਟ ਕੀਤਾ ਗਿਆ ਸੀ, ਜਿਹੜੇ ਕਹਿੰਦੇ ਵੀ ਹੰਡਰਡਸ ਆਫ ਨਿਊਜ਼ ਆਊਟਲੈਟਸ ਨੂੰ ਰਿਪਰੈਜ਼ੈਂਟ ਕਰਦਾ ਹੈਗਾ, ਕਿ ਗੂਗਲ ਦੀ ਪੇਰੈਂਟ ਕੰਪਨੀ ਦੇ ਓਪਨ AI ਇਹਨਾਂ ਦਾ ਜਿਹੜਾ ਐਗਰੀਮੈਂਟ ਹੋਇਆ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਜਿਹੜੇ ਮੌਰਗੇਜ ਰੇਟਸ ਆ 30 ਸਾਲਾਂ ਦੇ ਜਿਹੜੇ ਆ ਉਹ ਐਵਰੇਜ ਆਪਣੇ ਪਿਛਲੇ 15 ਮਹੀਨਿਆਂ ਦੇ ਹਿਸਾਬ ਦੇ ਨਾਲ ਸਭ ਤੋਂ ਹੇਠਾਂ ਜਿਹੜੇ ਹੋ ਆਏ ਆ। 6.46% ਦੇ ਉੱਤੇ ਕਹਿੰਦੇ ਰੇਟ ਆ ਉਹ ਪਹੁੰਚ ਗਿਆ। ਸਾਲ ਪਹਿਲਾਂ ਇਹ 7.25% ਦੇ ਉੱਤੇ ਚੱਲ ਰਿਹਾ ਸੀ। ਸੋ ਤਕਰੀਬਨ 0.25% ਦੀ ਜਿਹੜੀ ਗਿਰਾਵਟ ਆ ਉਹ ਆਲਰੇਡੀ ਆਪਾਂ ਨੂੰ ਨਜ਼ਰ ਆ ਰਹੀ ਆ। ਅਜੇ ਅਗਲੇ ਮਹੀਨੇ ਦੇ ਵਿੱਚ ਪਹਿਲੀ ਵਾਰ ਇੰਟਰਸਟ ਰੇਟ ਕੱਟ ਆ ਸਕਦਾ ਆ, ਪਰ ਉਸ ਤੋਂ ਪਹਿਲਾਂ ਹੀ ਜਿਹੜੇ ਬੈਂਕ ਆ ਉਹਨਾਂ ਨੇ ਇੰਟਰਸਟ ਰੇਟਸ ਆ ਉਹਨਾਂ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ। ਇਸੇ ਸੰਦਰਭ ਦੇ ਵਿੱਚ ਕਹਿੰਦੇ 15 ਸਾਲਾਂ ਦਾ ਜਿਹੜਾ ਫਿਕਸਡ ਮਾਰਗੇਜ ਰੇਟ ਆ ਉਹ ਵੀ ਘਟਿਆ ਆ, ਉਹ 5.62% ਦੇ ਉੱਤੇ ਆਇਆ। ਫਰੈਡੀ ਮੈਕ ਨੇ ਇਹ ਜਿਹੜੇ ਆંકੜੇ ਆ ਅੱਜ ਜਾਰੀ ਕੀਤੇ ਆ। ਅਜੇ ਹਾਊਸਿੰਗ ਮਾਰਕੀਟ ਕੋਈ ਬਾੜੀ ਜ਼ਿਆਦਾ ਓਵਰਆਲ ਗੁੱਡ ਤਾਂ ਨਹੀਂ ਚੱਲ ਰਹੀ, ਪਰ ਇੰਟਰਸਟ ਰੇਟ ਘੱਟ ਆਉਣ ਦੇ ਨਾਲ ਬਾਇਰਸ ਦੇ ਵਿੱਚ ਥੋੜਾ ਜਿਹਾ ਉਤਸ਼ਾਹ ਜਿਹੜਾ ਉਹ ਜ਼ਰੂਰ ਵੱਧ ਸਕਦਾ ਆ, ਖਾਸ ਕਰਕੇ ਉਦੋਂ ਜਦੋਂ 1.5 ਸਾਲ ਦੇ ਵਿੱਚ ਪਹਿਲੀ ਵਾਰੀ ਇੰਟਰਸਟ ਰੇਟ ਇੱਥੇ ਤੱਕ ਥੱਲੇ ਜਿਹੜੇ ਉਹ ਆਉਣੇ ਸ਼ੁਰੂ ਹੋਏ ਹੋਣ। ਹੋਮ ਸੇਲਸ ਕਹਿੰਦੇ ਵੀ ਐਗਜ਼ਿਸਟਿੰਗ ਹੋਮ ਸੇਲਸ ਆ ਉਹ ਪਿਛਲੇ ਮਹੀਨੇ ਦੇ ਮੁਕਾਬਲੇ 1.3% ਵਧੀ ਹੈਗੀ ਆ, ਜਦੋਂ ਇਹਨਾਂ ਨੇ ਜੂਨ ਮਹੀਨੇ ਦੇ ਲਈ ਐਨੂਅਲੀ ਐਡਜਸਟ ਇਸ ਨੂੰ ਕੀਤਾ ਆ। ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਨੈਸ਼ਨਲ ਮੀਡੀਅਨ ਸੇਲ ਪ੍ਰਾਈਸ ਪਿਛਲੇ ਸਾਲ ਦੇ ਮੁਕਾਬਲੇ ਇਹ ਵੀ ਜਿਹੜੀ ਉਹ ਘਰਾਂ ਦੀ ਕੀਮਤਾਂ ਦੇ ਵਿੱਚ ਵਾਧਾ ਹੋਇਆ 4.2%। ਪਹਿਲਾਂ ਜਿਹੜੀ ਇਹ $4,22,600 ਦੇ ਉੱਤੇ ਐਵਰੇਜ ਹੋਮ ਪ੍ਰਾਈਸ ਪਹੁੰਚ ਚੁੱਕੀ ਆ। ਜੀ ਬੇਰੀਏ ਦੇ ਵਿੱਚ ਧੜਾਧੜ ਜਿਹੜੀਆਂ IT ਕੰਪਨੀਆਂ ਆ ਉਹਨਾਂ ਦੇ ਵਿੱਚ ਵੱਡੀ ਗਿਣਤੀ 'ਚ ਲੇਆਫ ਹੋ ਰਹੀ ਆ। ਅੱਜ ਬੇਰੀਆ ਦੀ ਇੱਕ ਟੈਕ ਕੰਪਨੀ ਜਿਹੜੀ ਕਲਾਊਡ ਟੈਕਨੋਲੋਜੀ ਆ, ਕਲਾਊਡ ਸੌਫਟਵੇਅਰ ਬਣਾਉਂਦੀ ਹੈਗੀ ਆ, Five9, ਉਹਨਾਂ ਨੇ 7% ਆਪਣੀ ਜਿਹੜੀ ਵਰਕਫੋਰਸ ਆ ਉਸ ਨੂੰ ਲੇਆਫ ਕਰ ਦਿੱਤਾ ਆ। $2.5 ਬਿਲੀਅਨ ਵਰਥ ਦੀ ਕੰਪਨੀ ਨੇ 185 ਆਪਣੇ ਜਿਹੜੇ ਹਾਈ ਪੇਇੰਗ EMPLOYEE ਸੀਗੇ ਉਹਨਾਂ ਨੂੰ ਜਿਹੜਾ ਲੇਆਫ ਕਰ ਦਿੱਤਾ ਹੈਗਾ। ਇਸ ਤੋਂ ਪਹਿਲਾਂ ਵੱਡੀਆਂ ਕੰਪਨੀਆਂ ਜਿਹੜੀਆਂ ਟੈਕਨੋਲੋਜੀ ਦੀਆਂ ਆ ਉਹ ਕਾਫੀ ਵੱਡੀ ਗਿਣਤੀ 'ਚ ਲੋਕਾਂ ਨੂੰ ਲੇਆਫ ਕਰ ਚੁੱਕੀਆਂ ਹੈਗੀਆਂ। ਜ਼ੂਮ ਨੇ ਪਿੱਛੇ ਜਿਹਾ 1300 ਦੇ ਕਰੀਬ ਲੋਕਾਂ ਨੂੰ ਲੇਆਫ ਕੀਤਾ ਸੀ, ਹਜ਼ਾਰਾਂ ਦੇ ਕਰੀਬ ਸਿਸਕੋ ਨੇ ਕੀਤਾ ਸੀ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਉਹ ਤੋਂ ਪਹਿਲਾਂ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82.79 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278.58, $1 ਦੇ ਬਰਾਬਰ ਕੈਨੇਡਾ ਦੇ $1.35। ਅਗਸਤ ਮਹੀਨੇ ਦੇ ਵਿੱਚ ਸਟਾਕ ਮਾਰਕੀਟਸ ਸੋ ਫਾਰ ਬੈਡ ਕਰ ਰਹੇ ਆ, ਪਰ ਕੱਲ ਕਹਿੰਦੇ ਵੀ ਜਰੋਮ ਪਾਵਲ ਦੀ ਸਪੀਚ ਤੋਂ ਬਾਅਦ ਦੇ ਵਿੱਚ ਸਟਾਕਾਂ 'ਚ ਤੇਜ਼ੀ ਆ ਸਕਦੀ ਆ। ਇਹ ਜਿਹੜੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਿਹੜੀਆਂ ਉਹ ਜਾ ਰਹੀਆਂ ਆ, ਕਹਿੰਦੇ ਵੀ ਰੈਲੀ ਕਰ ਸਕਦੇ ਨੇ ਸਟਾਕ, ਪਰ ਮੈਸੇਜ ਕੀ ਆਉਂਦਾ ਆ ਉਸ ਦੇ ਉੱਤੇ ਹਰ ਇੱਕ ਦੀ ਨਜ਼ਰ ਰਹੇਗੀ। ਓਵਰਆਲ ਸਟਾਕ ਮਾਰਕੀਟ ਅੱਜ ਡਾਊ ਜੋਨ 178 ਪੁਆਇੰਟ ਘਟ ਕੇ 40,713 ਤੇ, S&P 50 ਪੁਆਇੰਟ ਘਟ ਕੇ 5571, ਨੈਸਡੈਕ 300 ਪੁਆਇੰਟ ਘਟ ਕੇ 17,619 ਤੇ ਬੰਦ ਹੋਇਆ। ਸੋਨੇ ਦਾ ਭਾਅ $2,526 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ,
10-year yield 3.84%, ਕ੍ਰਿਪਟੋ ਕਰੰਸੀ ਚ ਬਿਟਕੋਇਨ 60,761 ਤੇ ਇਥੀਰੀਅਮ 2600 ਤੇ $42 ਦੇ ਬਰਾਬਰ ਚੱਲ ਰਿਹਾ ਆ। ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸਤਿ ਸ੍ਰੀ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।